अस्सलाम वालेकुम दोस्तों, की हाल चाल है? तबीयत से ठीक है? अल्लाह अगे दुआ है कि मालिक अपनी खास मेहर करे और ਤੁਹਾਡੇ ਲਈ ਜ਼ਿੰਦਗੀ ਦੇ ਕਦਮ-ਕਦਮ ਤੇ ਆਸਾਨੀਆਂ ਪੈਦਾ ਕਰੇ। ਅੱਛਾ, ਗੁਜ਼ਾਰਿਸ਼ ਇਹ ਵੇ ਕਿ ਪਿਛਲੇ ਦਿਨਾਂ ਇੱਕ ਕਿਤਾਬ ਮੈਂ ਤਰਤੀਬ ਦਿੱਤੀ ਹੈ, ਉਹਦੇ ਬਾਰੇ ਬੜੀ ਡਿਟੇਲ ਇੱਕ ਪਹਿਲੇ ਮੈਸੇਜ ਰਿਕਾਰਡ ਵੀ ਹੋ ਚੁੱਕਿਆ ਹੈ ਤੇ ਉਹ 25 ਸ਼ਾਇਰਾਂ ਤੇ ਕੁਝ ਤਬਸਰੇ ਲਿਖੇ ਨੇ, ਮਜ਼ਮੂਨ ਲਿਖੇ ਨੇ ਔਰ ਉਹ ਕਿਤਾਬੀ ਸ਼ਕਲ ਵਿੱਚ ਇਨਸ਼ਾਅੱਲਾ 1-2 ਦਿਨ ਵਿੱਚ ਤੁਹਾਡੇ ਹੱਥਾਂ 'ਚ ਹੋਏਗੀ। ਅੱਛਾ, ਇਸ ਹਵਾਲੇ ਨਾਲ ਨਾ ਕੁਛ ਮੇਰੇ ਬਹੁਤ ਹੀ ਪਿਆਰੇ ਦੋਸਤ, ਲਾਡਲੇ ਦੋਸਤ, ਮੇਰੇ ਮੁਹਸਿਨ, ਕਈ ਮੇਰੇ ਸੀਨੀਅਰ, ਕਈ ਮੇਰੇ ਤੋਂ ਬਾਅਦ ਵਿੱਚ ਆਉਣੇ ਵਾਲੇ ਮੇਰੇ ਹਮਅਸਰ ਦੋਸਤ ਵੀ ਕਈ, ਉਹਨਾਂ ਦੇ ਮੈਸੇਜ ਆਏ ਨੇ, ਫ਼ੋਨ ਆਏ ਨੇ ਕਿ ਜੀ ਸਾਨੂੰ ਇਗਨੋਰ ਕੀਤਾ ਗਿਆ, ਸਾਨੂੰ ਅੱਖੋਂ ਉਹਲੇ ਕੀਤਾ ਗਿਆ। ਤੁਸੀਂ ਯਕੀਨ ਕਰੋ ਮੇਰੀ ਕੀ ਔਕਾਤ ਹੈ ਮੈਂ ਕਿਸੇ ਨੂੰ ਇਗਨੋਰ ਕਰਾਂ? ਬਿਲਕੁਲ ਐਸੀ ਗੱਲ ਨਹੀਂ ਹੈ। ਬਸ ਇੱਕ ਤਰਤੀਬ ਬਣੀ ਸੀ, ਕੁਛ ਤੇ ਮਜ਼ਮੂਨ ਪਹਿਲੇ ਲਿਖੇ ਹੋਏ ਸੀ ਨਾ, 88 ਦੇ ਕਰੀਬ ਮੁਖਤਲਿਫ ਕਿਤਾਬਾਂ ਤੇ ਦਿਬਾਚੇ ਛਪ ਚੁੱਕੇ ਨੇ, ਉਹਨਾਂ ਵਿੱਚੋਂ ਲੈ ਲੈ ਔਰ ਕੁਝ ਨਵੇਂ ਲਿਖ ਲੈ। ਔਰ ਯਕੀਨ ਕਰੋ ਮੇਰਾ ਬਹੁਤ ਸਾਰੇ ਐਸੇ ਨਾਮ ਹੈ ਜਿਹੜੇ ਰਹਿ ਗਏ ਔਰ ਜਿਨ੍ਹਾਂ ਤੇ ਮੈਂ ਕੁਛ ਲੋਕਾਂ ਤੇ ਮਜ਼ਮੂਨ ਲਿਖ ਵੀ ਚੁੱਕਿਆ ਵਾਂ। ਇਨਸ਼ਾਅੱਲਾਹੁ ਤਾਲਾ ਉਹਨਾਂ ਨੂੰ ਬੜੀ ਜਲਦੀ ਇਹ 2025 ਦੇ ਮਿਡ 'ਚ ਇਨਸ਼ਾਅੱਲਾ ਛਾਪਾਂਗੇ। ਔਰ ਜਿਨ੍ਹਾਂ ਦੋਸਤਾਂ ਤੇ ਮੈਂ ਮਜ਼ਮੂਨ ਲਿਖੇ ਨੇ, ਯਕੀਨ ਕਰੋ ਨਾ ਹੀ ਮੈਂ ਇਹ ਵੇਖਿਆ ਕਿ ਮੇਰੇ ਇਹਨਾਂ ਨਾਲ ਕੋਈ ਬੜੇ ਪਰਸਨਲ ਤਾਲੁਕ ਨਹੀਂ, ਬਸ ਇੱਕ ਤਰਤੀਬ ਬਣ ਗਈ ਜਾਂ ਇੱਕ ਜਿਵੇਂ ਸਾਹਮਣੇ ਆਉਂਦਾ ਗਿਆ ਕੰਮ ਜਿਹੜਾ ਤਿਆਰ ਹੋ ਗਿਆ ਉਸ ਨੂੰ ਮੈਂ ਸਾਂਭ ਲਿਆ। ਕਿਉਂਕਿ ਇੱਥੇ ਤੇ ਨਾ ਜੀ ਪਲ ਦਾ ਵਸਾ ਕੋਈ ਨਹੀਂ ਹੈਗਾ ਤੇ ਲਿਹਾਜ਼ਾ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਮੈਂ ਵੀ ਕੋਸ਼ਿਸ਼ ਕਰ ਰਿਹਾ, ਤੁਹਾਡੇ ਵਿੱਚੋਂ ਵੀ ਬਹੁਤ ਸਾਰੇ ਦੋਸਤ ਕੋਸ਼ਿਸ਼ ਕਰਦੇ ਨੇ ਕਿ ਜਿਹੜਾ ਉਹਨਾਂ ਨੇ ਕੰਮ ਕਰ ਲਿਆ ਉਹਨੂੰ ਸਾਂਭ ਲਈਏ, ਸੋਧ ਲਈਏ, ਸੰਵਾਰ ਲਈਏ, ਕਿਤਾਬੀ ਸ਼ਕਲ 'ਚ ਲੈ ਆਈਏ ਤੇ ਤਾਂ ਕਿ ਇੱਕ ਹਿੱਸਾ ਬਣ ਜਾਏ ਨਾ, ਤਾਰੀਖ ਦਾ ਹਿੱਸਾ ਬਣ ਜਾਏ। ਸੋ ਉਹ ਜਿਹੜਾ ਕੰਮ ਤਿਆਰ ਸੀ ਮੈਂ ਉਹ ਛਾਪ ਲਿਆ। ਗੱਲ ਥੋੜ੍ਹੀ ਲੰਬੀ ਹੋ ਰਹੀ ਹੈ, ਮਾਜ਼ਰਤ। ਇਹ ਮਜ਼ਮੂਨ ਕੁਛ ਨੇ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ, ਜਿਵੇਂ ਆਸ਼ਕ ਕੰਗ, ਅਮੀਨ ਰਾਏ, ਇਕਰਾਮ ਮਜੀਦ ਸਾਹਿਬ, ਨਸੀਰ ਬਲੋਚ ਸਾਹਿਬ, ਇਸੇ ਤਰ੍ਹਾਂ ਇਰਸ਼ਾਦ ਸੰਧੂ ਸਾਹਿਬ, ਰਾਜਾ ਯੂਸਫ ਕਮਰ ਸਾਹਿਬ, ਅਲੀ ਅਹਿਮਦ ਗੁਜਰਾਤੀ ਔਰ ਆਸਮ ਪੜਿਆਰ, ਫੈਸਲ ਆਸੀ, ਕਾਮਰਾਨ ਜੀਵਨ, ਅਯੂਬ ਕਮੁੱਕਾ, ਹੋਰ ਕਈ ਦੋਸਤ। ਇਹਨਾਂ ਦੋਸਤਾਂ ਬਾਰੇ ਇਹਨਾਂ ਵਿੱਚੋਂ ਪਹਿਲੇ ਜਿਹੜੇ 6-7 ਨਾਮ ਹੈ, ਜਿਵੇਂ ਇਰਸ਼ਾਦ ਸਾਹਿਬ ਨੇ, ਇਰਸ਼ਾਦ ਸੰਧੂ ਕੰਗ ਸਾਹਿਬ ਨੇ, ਨਸੀਰ ਬਲੋਚ ਸਾਹਿਬ ਨੇ ਔਰ ਅਮੀਨ ਰਾਹੀ ਜੀ ਨੇ, ਇਹਨਾਂ ਬਾਰੇ ਲਿਖੇ ਜਾ ਚੁੱਕੇ ਨੇ ਮਜ਼ਮੂਨ ਔਰ ਇਨਸ਼ਾਅੱਲਾ ਇਹਨਾਂ ਨੂੰ ਨੈਕਸਟ ਅਸੀਂ ਸਾਂਭਾਂਗੇ। ਇਸੇ ਤਰ੍ਹਾਂ ਮੇਰੀ ਗੁਰਤੀਜ ਭਾਜੀ ਨਾਲ ਔਰ ਜਸ ਭੈਣ ਜੀ ਨਾਲ ਗੱਲ ਹੋਈ ਹੈ ਕੱਲ੍ਹ, ਉਹ ਮੈਨੂੰ ਇਨਸ਼ਾਅੱਲਾ ਇੰਡੀਆ 'ਚੋਂ 2-4 ਲੋਕ ਦੇਣਗੇ। ਉਹ ਸਾਰੇ ਮੇਰੀ ਤੇ ਇਹ ਵੀ ਰੀਝ ਹੈ ਕਿ ਮੈਂ ਜਿਵੇਂ ਮੇਰੇ ਬੜੇ ਮੁਹਸਿਨ ਨੇ ਇਲਿਆਸ ਘੁੰਮਣ ਸਾਹਿਬ, ਜਮੀਲ ਅਹਿਮਦ ਪਾਲ ਸਾਹਿਬ, ਮਰਹੂਮ ਅੱਲਾ ਉਹਨਾਂ ਦੀ ਕਬਰ ਤੇ ਕਰੋੜਾਂ ਰਹਿਮਤਾਂ ਨਾਜ਼ਿਲ ਕਰੇ, ਜਨਾਬ ਇਕਬਾਲ ਜ਼ਖਮੀ ਸਾਹਿਬ, ਸੈਯਦ ਅਖਤਰ ਹੁਸੈਨ, ਹੋਰ ਕਈ ਐਸੇ ਦੋਸਤ ਜਿਨ੍ਹਾਂ ਦੀ ਮਿਹਰਬਾਨੀ ਨਾਲ ਔਰ ਜਿਨ੍ਹਾਂ ਦੀ ਕੋਸ਼ਿਸ਼ ਨਾਲ ਅਸੀਂ 95-96 ਤੋਂ ਲੈ ਕੇ ਹੁਣ ਤੱਕ ਮੁਖਤਲਿਫ ਰਸਾਲੇ ਛਪਦੇ ਰਹੇ ਹਾਂ ਔਰ ਥੋੜ੍ਹਾ ਬਹੁਤ ਜਿਹੜਾ ਹਵਾਲਾ ਬਣਿਆ ਇੱਕ। ਯਕੀਨ ਕਰੋ ਮੈਂ ਤੇ ਇਸ ਹੱਦ ਤੱਕ ਚਾਹੁੰਦਾ ਹਾਂ ਕਿ ਦੋਸਤਾਂ ਨੇ ਜਿਹੜੇ ਮੈਨੂੰ ਖਤ ਲਿਖੇ ਨੇ ਉਹ ਵੀ ਛਾਪਾਂ, ਜਿਹੜੇ ਦੋਸਤਾਂ ਦੇ ਆਏ ਉਹ ਵੀ ਛਾਪਾਂ, ਜਿਹੜੇ ਮੈਂ ਦੋਸਤਾਂ ਨੂੰ ਲਿਖੇ ਖਤ ਮੈਂ ਉਹ ਵੀ ਸਾਂਭਾ ਛਾਪਾਂ। ਇੱਥੋਂ ਤੱਕ ਬਹੁਤ ਸਾਰੀਆਂ ਸ਼ਾਹਿਦ ਇਮਰਾਨ ਸਾਹਿਬ ਨੇ ਇਸ ਚੀਜ਼ ਦੇ ਗਵਾਹ, ਜਿਨ੍ਹਾਂ ਦਿਨਾਂ 'ਚ ਮੈਂ ਬਾਬਾ ਸੱਤਾਰ ਸ਼ਾਹਿਦ, ਉਮਰ ਹਯਾਤ ਕੈਫੀ, ਅਸੀਂ ਇਕੱਠੇ ਬਹੁਤ ਸਾਰੀਆਂ ਸਾਡੀਆਂ ਆਏ ਰੋਜ਼ ਨਸ਼ਿਸਤਾਂ ਹੁੰਦੀਆਂ ਸਨ। ਉਹਨਾਂ ਵਿੱਚ ਬਹੁਤ ਜ਼ਿਆਦਾ ਚੁਟਕਲੇ ਵੀ ਹੁੰਦੇ ਸਨ, ਲਤੀਫੇ ਵੀ ਹੁੰਦੇ ਸਨ, ਯਾਦਾਸ਼ਤਾਂ ਨੇ ਬਹੁਤ ਜ਼ਿਆਦਾ, ਉਹਨਾਂ ਨੂੰ ਵੀ ਸਾਂਭ ਲਈਏ। ਲੇਕਿਨ ਕੀ ਕਰੀਏ, ਤੇ ਨਾ ਕਿਤਾਬ ਛਾਪਣਾ ਸਮਝ ਲਓ ਕਿ ਕੋਈ ਹੈ, ਤੁਸੀਂ ਬਿਹਤਰ ਸਮਝਦੇ ਹੋ, ਤੁਹਾਡੇ 'ਚੋਂ ਸਾਰੇ ਅਸੀਂ ਦੋ ਸ਼ਾਇਰ ਅਦੀਬ ਹਾਂ, ਕਿੰਨਾ ਔਖਾ ਕੰਮ ਹੈ, ਕਿੰਨਾ ਬਜਟ ਹੈ ਇਸ 'ਤੇ ਆਉਂਦਾ ਹੈ। ਇਹ ਤਾਂ ਮੇਰੇ ਕੁਛ ਦੋਸਤਾਂ ਦੀ ਮਿਹਰਬਾਨੀ ਹੈ ਕਿ ਉਹ ਇਸ ਹਵਾਲੇ ਨਾਲ ਜ਼ਰਾ ਹੱਥ ਵੰਡਾਉਂਦੇ ਨੇ ਅਤੇ ਕੰਮ ਜਿਹੜਾ ਆ ਸਾਂਭਿਆ ਜਾਂਦਾ, ਕਿਤਾਬ ਛਪ ਜਾਂਦੀ ਹੈ। ਮੈਂ ਗੱਲ ਕਰ ਰਿਹਾ ਸੀ, ਮੇਰੀ ਤੇ ਇਹ ਵੀ ਰੀਝ ਹੈ, ਮੇਰੇ ਕੋਲ ਇੱਕ ਸਕੂਲ ਵਿੱਚ ਨਾ ਜੀ ਸਵੀਪਰ ਹੁੰਦਾ ਸੀ, ਖਾਦਮ ਹੁਸੈਨ, ਔਰ ਯਕੀਨ ਕਰੋ ਆਪਣੇ ਕੰਮ ਵਿੱਚ, ਆਪਣੇ ਮਾਮਲਾਤ ਵਿੱਚ ਇੰਨਾ ਇਮਾਨਦਾਰ ਔਰ ਇੰਨਾ ਨਫਾਸਤ ਪਸੰਦ ਸੀ ਕਿ ਕਮਾਲ। ਮੇਰਾ ਦਿਲ ਕਰਦਾ ਮੈਂ ਉਸ 'ਤੇ ਵੀ ਲਿਖਾਂ। ਅੱਛਾ, ਅਗਰ ਦੇਖਿਆ ਜਾਵੇ ਤਾਲੁਕ ਦੇ ਹਵਾਲੇ ਨਾਲ ਜੀ, ਮੈਂ ਕੁਛ ਦੋਸਤਾਂ ਨੇ ਕਿਹਾ ਜੀ ਤੂੰ ਤੇ ਯਾਰੀਆਂ ਪਾਲੀਆਂ ਨੇ, ਯਕੀਨ ਕਰੋ ਐਸੀ ਕੋਈ ਗੱਲ ਨਹੀਂ ਹੈਗੀ। ਅਗਰ ਤਾਲੁਕ ਦੇ ਹਵਾਲੇ ਨਾਲ ਵੇਖਿਆ ਜਾਵੇ ਤੇ ਵਾਰਿਸ ਅਲੀ ਤੇ ਮੇਰਾ ਗਵਾਂਢ ਮੱਥਾ ਹੈ। ਵਾਰਿਸ ਅਲੀ ਵਾਰਿਸ ਸਾਹਿਬ ਮੇਰੇ ਵੱਡੇ ਭਾਈ ਵੀ ਨੇ, ਮੇਰੇ ਸੀਨੀਅਰ ਵੀ ਨੇ, ਮੇਰੇ ਦੋਸਤ ਨੇ। ਅਸਾਂ ਉਹਨਾਂ ਕੋਲ ਬਹੁਤ ਕੁਝ ਸਿੱਖਿਆ ਹੈ ਜਿਸ ਲਈ ਅਸੀਂ ਇਹ ਸ਼ੁਰੂ ਕੀਤਾ ਸੀ ਲਿਖਣ ਲਿਖਾਉਣ ਦਾ ਸਿਲਸਿਲਾ।
ਉਹਨਾਂ 'ਤੇ ਲਿਖਿਆ ਹੋਇਆ ਸੀ ਮਜ਼ਮੂਨ, ਲੇਕਿਨ ਕਿਤੇ ਇੱਧਰ ਉੱਧਰ ਹੋ ਗਿਆ। ਮੈਂ ਉਹਨਾਂ ਨੂੰ ਪਿੱਛੇ ਗੁਜ਼ਾਰਿਸ਼ ਵੀ ਕੀਤੀ ਸੀ ਕਿ ਸਰ ਤੁਸੀਂ ਉਹ ਤੁਹਾਡੇ ਕੋਲ ਹੈ ਤੇ ਦਿਓ, ਪਰ ਨਵੇਂ ਸਿਰੋਂ ਲਿਖਾਂਗੇ, ਉਹਨਾਂ ਨੂੰ ਵੀ ਸ਼ਾਮਲ ਕਰਨਾ। ਸੋ ਮੇਰੀ ਤਰਲਾ ਹੈ ਦੋਸਤਾਂ ਅੱਗੇ, ਬੇਨਤੀ ਹੈ, ਗੁਜ਼ਾਰਿਸ਼ ਹੈ ਕਿ ਇਸ ਨੂੰ ਇਸ ਅੰਦਾਜ਼ ਨਾਲ ਨਾ ਲੈਣ ਕਿ ਮੈਂ ਕਿਸੇ ਨੂੰ ਇਗਨੋਰ ਕਰ ਰਿਹਾ, ਐਸਾ ਹਰਗਿਜ਼ ਨਹੀਂ ਹੋਏਗਾ। ਤੁਸੀਂ ਦੁਆ ਕਰਨਾ ਰੱਬ ਅੱਗੇ ਕਿ ਅੱਲਾ ਇੰਨੀ ਜ਼ਿੰਦਗੀ ਦੇਵੇ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਦੋਸਤਾਂ 'ਤੇ ਲਿਖ ਸਕਾਂ। ਮੇਰੇ ਫਿਦਾ ਬੁਖਾਰੀ ਸਾਹਿਬ ਰਹਿੰਦੇ ਨੇ, ਬਸ਼ੀਰ ਫੈਜ਼ ਮੇਰਾ ਸੱਜਣਾ ਰਹਿੰਦਾ ਹੈ, ਅਲੀ ਅਹਿਮਦ ਗੁਜਰਾਤੀ ਸਾਹਿਬ ਨੇ, ਉਹਨਾਂ 'ਤੇ ਲਿਖਣਾ ਹੈ। ਹੋਰ ਕਈ ਦੋਸਤ ਨੇ, ਨਈਮ ਤਾਹਿਰ ਹੈ, ਲਾਹੌਰ ਤੋਂ ਕਈ ਦੋਸਤ ਨੇ, ਤੇ ਇਨਸ਼ਾ ਅੱਲਾਹ ਤਾਲਾ ਰਹੀ ਜ਼ਿੰਦਗੀ ਤੇ ਜ਼ਰੂਰ ਲਿਖਾਂਗੇ। ਬਸ ਮੇਰੀ ਤੁਹਾਡੇ ਅੱਗੇ ਸਿਰਫ ਇੰਨੀ ਗੁਜ਼ਾਰਿਸ਼ ਹੈ, ਇੰਨਾ ਹੀ ਤਰਲਾ ਹੈ ਕਿ ਨਾਰਾਜ਼ ਨਹੀਂ ਹੋਣਾ। ਤੇ ਇਨਸ਼ਾ ਅੱਲਾਹ ਤਾਲਾ ਔਰ ਮੇਰਾ ਕੋਈ ਦਾਵਾ ਵੀ ਨਹੀਂ ਹੈ ਕੋਈ ਬਹੁਤ ਆਲਾ ਕਿਸਮ ਦੇ ਮਜ਼ਮੂਨ ਹੋ ਗਏ ਨੇ। ਬਸ ਥੋੜਾ ਜਿਹਾ ਦੋਸਤਾਂ ਨੇ, ਜਿਵੇਂ ਸਮਝ ਲਓ ਕਿ ਦੋਸਤਾਂ ਦੀਆਂ ਕਿਤਾਬਾਂ ਮਿਲੀਆਂ ਔਰ ਮੈਂ ਉਹਨਾਂ ਨੂੰ ਪੜ੍ਹਿਆ ਔਰ ਮੁਹੱਬਤ ਨਾਲ 4 ਅੱਖਰ ਜਿਹੜੇ ਲਕੀਰੇ ਗਏ ਨੇ। ਇਹਨਾਂ ਮਜ਼ਮੂਨਾਂ ਦੀ ਮਿਸਾਲ ਫੁੱਲਾਂ ਦੇ ਗੁਲਦਸਤੇ ਵਰਗੀ ਹੈ। ਬੰਦਾ ਜਿਸ ਵੇਲੇ ਆਪਣੇ ਕਿਸੇ ਸੱਜਣ ਮਿੱਤਰ ਨੂੰ ਮਿਲਦਾ ਹੈ, ਮੇਲ ਮੁਲਾਕਾਤ ਕਰਦਾ ਹੈ ਤੇ ਉਹਨੂੰ ਮੁਹੱਬਤ ਨਾਲ ਪੇਸ਼ ਕਰਦਾ। ਇਹ ਤੇ ਫੁੱਲਾਂ ਦਾ ਗੁਲਦਸਤਾ ਹੈ। ਇਨਸ਼ਾ ਅੱਲਾਹ ਤਾਲਾ ਮੇਰੀ ਕੋਸ਼ਿਸ਼ ਹੋਏਗੀ, ਰੱਬ ਹਯਾਤੀ ਰੱਖੇ, ਉਹਦੀ ਮਿਹਰ ਰਵੇ ਮਾਲਿਕ ਦੀ, ਕਿ ਸਾਰੇ ਦੋਸਤਾਂ ਨੂੰ ਇਹ ਗੁਲਦਸਤਾ ਜਿਹੜਾ ਹੈ ਪੇਸ਼ ਕੀਤਾ ਜਾਵੇ ਜਿੰਨੇ ਮੁਮਕਿਨ ਹੋ ਸਕਦੇ ਨੇ। ਉਹ ਅੱਲਾਹ ਸੁਣਨ ਦੇ ਹਵਾਲੇ। ਆਪਣਾ ਖਿਆਲ ਰੱਖਣਾ, ਮਾਲਿਕ ਤੁਹਾਨੂੰ ਖੁਸ਼ ਰੱਖੇ। अस्सलाम वालेकुम, अल्लाह हाफिज़।